अस्सलाम वालेकुम ते चढ़दे पंजाब दे मित्रों सत स੍ਰੀ अकाल। मैं जी ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਤੇ ਤੁਸੀਂ ਵੇਖ ਰਹੇ ਹੋ ਜੀ ਪੰਜਾਬੀ ਬੈਸਟ ਫਾਰ ਐਵਰ। ਜੀ ਆਇਆਂ ਨੂੰ ਕਹਿੰਦੇ ਆ ਜੀ। ਸਭ ਤੋਂ ਪਹਿਲਾਂ ਤਾਂ ਜੀ ਸਾਡੇ ਵੇਖਣ ਵਾਲਿਆਂ ਨੂੰ ਵੀ ਤੇ ਪੰਜਾਬ ਦੇ ਵਾਸੀਆਂ ਨੂੰ ਵਸਨੀਕਾਂ ਨੂੰ ਕੋਈ ਜਿੱਥੇ ਜਿੱਥੇ ਵੀ ਵਸਦਾ ਨਾ ਜੀ, ਸਾਰਿਆਂ ਨੂੰ ਅਸੀਂ ਮੁਬਾਰਕ ਦਿੰਦੇ ਆ। ਕਿਉਂਕਿ ਸਾਡੇ ਪੰਜਾਬ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਦੂਜੀ ਜਿਹੜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੈ ਨਾ ਜੀ, ਉਹ ਹੋਣ ਜਾ ਰਹੀ ਹੈ। ਅੱਜ ਹੈਗੀ ਆ ਜੀ 17 ਤਰੀਕ ਤੇ ਕਾਨਫਰੰਸ ਦਾ ਜਿਹੜਾ ਸ਼ੁਰੂ ਹੈਗਾ ਆ ਉਹ ਕੱਲ ਨੂੰ 18 19 20 3 ਦਿਨ ਇਹ ਕਾਨਫਰੰਸ ਜਿਹੜੀ ਹੈ ਨਾ ਜੀ ਇਹ ਰਹੂਗੀ। ਤੇ ਇਹਦੇ ਵਿੱਚ ਆਮ ਬੰਦੇ ਦਾ ਜਿਹੜਾ ਦਾਖਲਾ ਆ ਉਹ ਵੀ ਹੋ ਸਕਦਾ ਆ ਤੇ ਜਿਹਦਾ ਦਿਲ ਕਰੇ ਨਾ ਜੀ ਉਹ ਇਹਦੇ ਵਿੱਚ ਆ ਸਕਦਾ ਹੈ। ਤੇ ਇਸ ਪੰਜਾਬੀ ਕਾਨਫਰੰਸ ਨੂੰ ਸਜਾਉਣ ਦਾ ਸਿਹਰਾ ਜਿਹੜਾ ਹੈ ਉਹ ਮੇਰੇ ਹਿਸਾਬ ਦੇ ਵਿੱਚ ਤੁਸੀਂ ਵੀ ਜਾਣਦੇ ਹੋਣੇ ਆ। ਹੁਣ ਤਾਂ ਇਹਦੇ ਬਾਰੇ ਚ ਬੰਦਾ ਬੰਦਾ ਜਾਣਦਾ ਕਿਉਂਕਿ ਆ ਇੱਕ ਜਾਂ 2 ਸਾਲ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਨੂੰ ਤੇ ਪੰਜਾਬੀ ਮਾਂ ਬੋਲੀ ਨੂੰ ਕਿੱਥੋਂ ਕਿੱਥੇ ਚੁੱਕ ਕੇ ਲੈ ਗਏ ਹੋਏ ਆ। ਉਹ ਆ ਜੀ ਨਾਸਰ ਢਿੱਲੋਂ ਸਾਹਿਬ ਪੰਜਾਬੀ ਲਹਿਰ ਟੀਵੀ ਵਾਲੇ ਤੇ ਉਹਨਾਂ ਦੇ ਜਿਹੜਾ ਨਾਲ ਹੈਗੇ ਆ ਜੀ ਅਹਿਮਦ ਰਜ਼ਾ ਪੰਜਾਬੀ ਪੰਜਾਬੀ ਪ੍ਰਚਾਰ ਟੀਵੀ ਵਾਲੇ ਬਲਾਕ ਦੀ ਡਾਇਰੈਕਟਰ ਜਨਰਲ ਬੀਨਸ਼ ਫਾਤਮਾ ਸਾਹੀ ਸਾਹਿਬਾ। ਇਹ ਜੀ ਇਹ ਸਾਰਾ ਸਿਹਰਾ ਇਹਨਾਂ ਤਿੰਨਾਂ ਸ਼ਖਸੀਅਤ ਦੇ ਸਿਰ ਹੈਗਾ ਆ। ਤੇ ਬਾਕੀ ਗੱਲ ਰਹਿ ਗਈ ਕਿ ਇਹ ਪੰਜਾਬੀ ਜਿਹੜੀ ਕਾਨਫਰੰਸ ਆ ਇਹਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਆ, ਪਰ ਇਹ ਤੁਹਾਨੂੰ ਇਹ ਨਹੀਂ ਪਤਾ ਹੈਗਾ ਕਿ ਇਹਦੇ ਵਿੱਚ ਹੋਣਾ ਕੀ ਕੀ ਹੈ। ਤੇ ਇਹ ਤੁਹਾਨੂੰ ਦੱਸਣਗੇ ਅੱਜ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਮੈਂ ਵੀ ਕੋਈ ਆਪਣਾ ਮਾੜਾ ਮੋਟਾ ਹਿੱਸਾ ਜਿਹੜਾ ਨਾ ਉਹ ਇਹਦੇ ਵਿੱਚ ਪਾਉਂਗਾ। ਰਾਣਾ ਸਾਹਿਬ ਕਾਨਫਰੰਸ ਤਾਂ ਹੋਣ ਜਾ ਰਹੀ ਹੈ, ਬੰਦੇ ਬੰਦੇ ਨੂੰ ਪਤਾ ਹੈਗਾ, ਪਰ ਗੱਲ ਇਹ ਹੈਗੀ ਆ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚ ਹੋਣ ਕੀ ਜਾ ਰਿਹਾ, ਇਹਦੇ ਵਿੱਚ ਹੋਊਗਾ ਕੀ ਕੀ। 3 ਦਿਨ ਦਾ ਐਡਾ ਲੰਬਾ ਪ੍ਰੋਗਰਾਮ ਹੈ, ਇਹਦੀ ਕੋਈ ਤਰਤੀਬ ਤੇ ਇਹਦੇ ਵਿੱਚ ਹੋਣਾ ਕੀ ਹੈ ਉਹ ਕੋਈ ਦਸੀਏ ਆਪਣਾ। ਹਾਂਜੀ, ਇਹ ਕਾਨਫਰੰਸ ਵਿੱਚ ਬਹੁਤ ਸਾਰੇ ਪ੍ਰੋਗਰਾਮ ਆ ਤੇ ਇਹ 3 ਦਿਨ ਹੋਣੀ ਆ 18 19 ਤੇ 20 ਨੂੰ ਤੇ ਇਹ ਹੋਣੀ ਆ ਪਲਾਕ ਕਜ਼ਾਫੀ ਸਟੇਡੀਅਮ ਦੇ ਕੋਲ ਹੈ ਲਾਹੌਰ ਚ। ਅਤੇ ਅਸੀਂ ਵੀ ਲਾਹੌਰ ਹੀ ਬੈਠੇ ਆ ਤੇ ਅੰਜਮ ਸੁਰਾਇਆ ਸਾਹਿਬ ਦੇ ਨਾਲ ਆਏ ਆ ਤੇ ਉਹ ਆਪਣੇ ਮਸਰੂਫ ਤੇ ਅਸੀਂ ਆਪਣੀ ਜਗ੍ਹਾ ਤੇ ਮਸਰੂਫ ਤੇ ਆਓ ਜੀ। ਇਹ ਕਾਨਫਰੰਸ ਜਿਹੜੀ ਆ ਨਾ ਇਹ ਸ਼ੁਰੂ ਹੋਣੀ ਆ 11 ਵਜੇ ਹੈ, ਯਾਨੀ ਕਿ ਜਿਹੜੇ ਪ੍ਰਾਹੁਣੇ ਆ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਜਾਏਗਾ। 11 ਵਜੇ ਤੋਂ ਸ਼ੁਰੂ ਹੋਏਗਾ ਕੰਮ ਤੇ ਉਸ ਤੋਂ ਬਾਅਦ ਫਿਰ ਫੀਤਾ ਕੱਟਿਆ ਜਾਏਗਾ 11:25 ਤੇ ਤੇ ਮਾਈਕ ਤੇ ਜਿਹੜਾ ਵਾ ਨਾ ਗੱਲਬਾਤ ਕਰ ਰਹੇ ਹੋਣਗੇ ਅਫਜ਼ਲ ਸਾਹਿਰ ਤੇ ਸ਼ਮਾਇਲਾ ਹੁਸੈਨ। ਸਤ ਬਿਸਮਿਲ੍ਲਾ ਜੀ ਆਇਆਂ ਨੂੰ ਜਿਹੜਾ ਵਾ ਨਾ ਆਖਣਗੇ ਅਹਿਮਦ ਰਜ਼ਾ ਪੰਜਾਬੀ ਜਿਹੜੇ ਚੀਫ ਆਰਗੇਨਾਈਜ਼ਰ ਆ ਇਸ ਕਾਨਫਰੰਸ ਦੇ। ਉਹ 5 ਮਿੰਟ ਲੈਣਗੇ ਟਾਈਮ 11:37 ਤੋਂ ਲੈ ਕੇ 11:42 ਤੱਕ ਹੈ। ਉਸ ਤੋਂ ਬਾਅਦ ਪਲਾਕ ਦੀ ਡਾਇਰੈਕਟਰ ਜਨਰਲ, ਕਿਉਂਕਿ ਪਲਾਕ 'ਚ ਹੋ ਰਹੀ ਹੈ ਕਾਨਫਰੰਸ, ਉੱਥੇ ਦੀ ਡਾਇਰੈਕਟਰ ਜਨਰਲ ਬੀਨਸ਼ ਫਾਤਮਾ ਸਾਈ ਸਾਹਿਬਾ ਉਹ ਵੀ ਜਿਹੜੀਆਂ ਇਹਨਾਂ ਕੋਈ 5 ਮਿੰਟ ਗੱਲਬਾਤ ਕਰਨਗੀਆਂ, ਆਪਣੇ ਜੀ ਆਇਆਂ ਨੂੰ ਆਖਣਗੀਆਂ। ਤੇ ਫਿਰ ਇੰਟਰਨੈਸ਼ਨਲ ਕਮਿਊਨਿਟੀ ਦੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਜੀ ਆਇਆਂ ਨੂੰ ਆਖਣਗੇ ਅਸ਼ੋਕ ਸਿੰਘ ਸਾਹਿਬ ਤੇ ਉਹਨਾਂ ਦਾ ਵੀ ਇਹ ਕੋਈ 5 ਮਿੰਟ ਦੀ ਗੱਲ ਹੈ ਆ। ਤੇ ਫਿਰ ਜਨਾਬ ਭੰਗੜਾ ਤੇ ਗਿੱਧਾ ਦੀ ਪਰਫਾਰਮੈਂਸ ਹੈਗੀ ਆ ਉਹ 12 ਤੋਂ ਲੈ ਕੇ 12:15 ਤੱਕ ਤੇ ਫਿਰ ਪੰਜਾਬੀ ਗਾਣ ਦਾ ਕਰਨਗੀਆਂ ਵਗੈਰਾ ਨਿਮਰਾ ਮਹਿਰਾ ਤੇ ਇਹ 12:17 ਤੋਂ ਲੈ ਕੇ 12:35 ਤੱਕ ਤੇ ਇਸ ਤੋਂ ਬਾਅਦ 12:37 ਤੋਂ ਲੈ ਕੇ 12:57 ਤੱਕ ਚੀਫ ਗੈਸਟ ਆ ਜਿਹੜੇ ਉਹਨਾਂ ਦੀ ਤਕਰੀਰ ਆ ਤੇ ਉਸ ਤੋਂ ਬਾਅਦ ਫਿਰ ਉਸ ਦਿਨ ਦੇ ਜਿਹੜੇ ਗੱਲਬਾਤ ਕਰਨ ਵਾਲੇ ਕੀ ਨੋਟ ਸਪੀਕਰ ਉਹ ਹੋਣਗੇ ਮੁਸਤਫਰ ਹੁਸੈਨ ਤਾਰੜ ਸਾਹਿਬ। ਕੀ ਬਾਤ। 1 ਵਜੇ ਤੋਂ ਲੈ ਕੇ 1:25 ਤੱਕ ਤੇ ਫਿਰ ਇੱਥੇ ਇਹ ਕਾਨਫਰੰਸ ਦੇ ਦੌਰਾਨ ਕਾਫੀ ਸਾਰੀਆਂ ਗੱਲਬਾਤਾਂ ਹੋਣਗੀਆਂ ਤੇ ਜਿਨ੍ਹਾਂ ਪ੍ਰੋਗਰਾਮ ਵੀ ਚੱਲਦੇ ਰਹਿਣਗੇ ਤੇ ਜਿਹੜਾ ਪਹਿਲੀ ਗੱਲਬਾਤ ਜਿਹੜੀ ਹੋਣੀ ਆ ਨਾ ਮੁਜ਼ਾਕਰਾ ਉਹ ਹੈਗਾ ਵਾ ਪੰਜਾਬੀਆਂ ਦਾ ਕੌਮੀ ਤੇ ਸਿਆਸੀ ਸ਼ਊਰ, ਨੈਸ਼ਨਲ ਐਂਡ ਪੋਲੀਟੀਕਲ ਅਕਿਊਮਨ ਆਫ ਪੰਜਾਬੀ ਹੈ। ਤੇ ਇਹਦੇ 'ਚ ਜਿਹੜੇ ਗੱਲਬਾਤ ਕਰਨਗੇ ਨਾ ਸੁਹੇਲ ਵੜੈਚ ਸਾਹਿਬ, ਫਰਕ ਸੁਹੇਲ ਗੋਇੰਦੀ ਤੇ ਨੈਣ ਸੁੱਖ ਤੇ ਅਸ਼ੋਕ ਬੋੜਾ ਸਾਹਿਬ ਤੇ ਗੱਲਬਾਤ ਨੂੰ ਤੋਰਨਗੇ ਤਾਰਕ ਭੱਟੀ ਸਾਹਿਬ ਤੇ ਇਹ ਜਿਹੜੀ ਗੱਲਬਾਤ ਹੋਏਗੀ 1:30 ਤੋਂ ਲੈ ਕੇ 2:30 ਤੱਕ। ਹਾਂਜੀ, ਇਹ ਗੱਲਬਾਤ ਚੱਲੂਗੀ ਜੀ 1 ਘੰਟਾ। ਉਸ ਤੋਂ ਬਾਅਦ ਜੀ ਨਵੀਂ ਟੈਕਨੋਲੋਜੀ ਦਾ ਪਸਾਰ ਤੇ ਪੰਜਾਬੀ
ਇਹਦੇ ਉੱਤੇ ਗੱਲਬਾਤ 'ਚ ਹਿੱਸਾ ਲੈਣਗੇ ਜੀ ਮੁਨੱਵਰ ਅਹਿਮਦ ਅਨੀਸ ਸਾਹਿਬ ਤੇ ਮੁਦੱਸਰ ਇਕਬਾਲ ਸਾਹਿਬ। ਇਹਦਾ ਵੇਲਾ ਜਿਹੜਾ ਹੈਗਾ ਆ ਜੀ, ਇਹ 2:30 ਵਜੇ ਤੋਂ ਲੈ ਕੇ 3 ਵਜੇ ਤੱਕ ਅੱਧਾ ਘੰਟਾ ਇਹ ਪ੍ਰੋਗਰਾਮ ਚੱਲੇਗਾ। ਉਸ ਤੋਂ ਬਾਅਦ ਜੀ 15 ਮਿੰਟਾਂ ਦਾ ਇੱਕ ਹੋਰ ਪ੍ਰੋਗਰਾਮ ਹੋਏਗਾ, ਜਿਹੜਾ ਕਿ 3 ਵਜੇ ਤੋਂ ਲੈ ਕੇ 3:15 ਤੱਕ ਚੱਲੇਗਾ। ਤੇ ਉਹ 3 ਵਜੇ ਤੋਂ ਲੈ ਕੇ ਜੀ 3:15 ਤੱਕ ਪੰਜਾਬੀ ਫਿਲਮ ਦੇ ਵੱਡੇ ਵੱਡੇ ਨਾਂ, ਅਦਬ ਦੇ ਵੱਡੇ ਵੱਡੇ ਨਾਂ ਤੇ ਸਿਆਸਤ ਦੇ, ਸਾਡੀ ਪਾਕਿਸਤਾਨੀ ਸਿਆਸਤ ਦੇ ਜਿਹੜੇ ਵੱਡੇ ਵੱਡੇ ਨਾਂ ਆ, ਉਹ ਸਟੇਜ ਨੂੰ ਸਜਾਣਗੇ। ਉਸ ਤੋਂ ਬਾਅਦ ਗੱਲ ਇਹ ਹੈ ਕਿ ਇਹ ਕੱਲੀਆਂ ਤਕਰੀਰਾਂ ਨਹੀਂ ਹੈ ਜਾਂ ਕੋਈ ਇਹੋ ਜਿਹਾ ਫੰਕਸ਼ਨ ਨਹੀਂ ਹੈਗਾ ਵੀ ਜਿਹੜਾ ਤੁਹਾਡੀ ਸਮਝ ਚ ਆਵੇ ਕਿ ਬਸ ਇਹਦੇ ਚ ਤਕਰੀਰ ਹੈ। ਨਹੀਂ ਨਹੀਂ, ਇਹਦੇ ਵਿੱਚ ਮਜ਼ਾਕ ਵੀ ਹੋਊਗਾ, ਚੁਟਕਲੇ ਵੀ ਹੋਣਗੇ, ਢੋਲ ਢਮੱਕਾ ਗਿੱਧਾ ਸਾਰਾ ਕੁਝ ਚੱਲੇਗਾ। ਤੇ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ 3:15 ਤੋਂ ਲੈ ਕੇ 3:30 ਵਜੇ ਤੱਕ ਦਾ ਹੈਗਾ, ਉਹਦੇ ਵਿੱਚ ਜਨਾਬ ਗੋਗਾ ਪਸੂਰੀ ਸਾਹਿਬ ਤੇ ਸਲੀਮ ਅਲਬੇਲਾ ਸਾਹਿਬ, ਜਿਹੜੇ ਸਾਡੇ ਪੰਜਾਬ ਦੀ, ਸਾਡੇ ਪਾਕਿਸਤਾਨ ਦੀ ਬਹੁਤ ਵੱਡਾ ਨਾਂ ਹੈਗਾ ਜੀ, ਦੋਨੇ ਜਣੇ ਇਹ ਆਪਣੀ ਪਰਫਾਰਮੈਂਸ ਜਿਹੜੀ ਆ ਉਹ ਸਟੇਜ ਦੇ ਉੱਤੇ ਦਿਖਾਣਗੇ ਤੇ ਲੋਕਾਂ ਨੂੰ ਹਸਾਣਗੇ। ਤੇ ਤੁਸੀਂ ਸਲੀਮ ਅਲਬੇਲਾ ਟੀਵੀ ਤੋਂ ਤਾਂ ਚੰਗੀ ਤਰ੍ਹਾਂ ਵਾਕਫ ਹੀ ਹੋਗੇ ਜੀ ਰਾਣਾ ਸਾਹਿਬ। ਹਾਂ ਜੀ, ਫਿਰ 3:30 ਤੋਂ ਲੈ ਕੇ 4:30 ਵਜੇ ਤੱਕ ਜਿਹੜਾ ਵਾ ਨਾ ਤੀਸਰੀ ਗੱਲਬਾਤ ਆ, ਤੇ ਇਹਦਾ ਗੱਲਬਾਤ ਹੋਏਗੀ ਮਾਂ ਬੋਲੀ ਰਾਹੀਂ ਤਲੀਮ ਹੈ। ਤੇ ਇਹਦੇ 'ਚ ਜਿਹੜਾ ਹਿੱਸਾ ਲੈਣਗੇ ਜਸਵੰਤ ਸਿੰਘ ਜ਼ਫਰ, ਜਮੀਲ ਪਾਲ, ਸੁਖੀ ਬਾਠ ਤੇ ਪ੍ਰਵੀਨ ਮਲਕ, ਤੇ ਗੱਲਬਾਤ ਤੋਰਨਗੇ ਇਜਾਜ਼ ਸਾਹਿਬ। ਤੇ ਇਹੀ ਯਾਨੀ ਕਿ ਜਿਹੜਾ ਨਾ ਇਹ ਤੀਸਰੀ ਗੱਲਬਾਤ ਹੋਏਗੀ 3:30 ਵਜੇ ਤੋਂ ਲੈ ਕੇ 4:30 ਵਜੇ। ਹਾਂਜੀ, ਇਹ ਅੱਧੇ ਘੰਟੇ ਤੋਂ ਬਾਅਦ ਜੀ ਪੰਜਾਬੀ ਸਵਾਣੀ ਤੇ ਨਾਰੀ ਦੀ ਰੀਤ, ਯਾਨੀ ਕਿ ਪੰਜਾਬ ਦੀ ਜਿਹੜੀ ਸਾਡੀ ਨਾਰੀ ਆ ਉਹਦੀ ਵੀ ਗੱਲ ਹੋਊਗੀ ਤੇ ਉਹਦੀ ਹਿੰਮਤ ਤੇ ਸ਼ੁਜਾਅਤ, ਨਾਰੀ ਦੀ ਵੀ ਗੱਲ ਹੋਊਗੀ। ਉਹਦੇ ਵਿੱਚ ਜੀ ਡਾਕਟਰ ਸ਼ਬਨਮ ਇਸਾਕ ਸਾਹਿਬਾ ਤੇ ਸ਼ਮਸਾ ਹੁਸੈਨ, ਗੁਰਚਰਨ ਕੌਰ ਚੜ੍ਹਦੇ ਪੰਜਾਬ ਤੋਂ ਤੇ ਰੁਬੀਨਾ ਜਮੀਲ ਸਾਹਿਬਾ ਇਹ ਹਿੱਸਾ ਲੈਣਗੀਆਂ। ਤੇ ਇਹਨਾਂ ਨਾਲ ਜਿਹੜੀ ਗੱਲਬਾਤ ਵਧਾਉਣਗੀਆਂ ਉਹ ਹੈ ਜੀ ਨਸੀਮ ਕੌਸਰ ਸਾਹਿਬਾ। ਇਹਦਾ ਵੇਲਾ ਹੈਗਾ ਆ ਜੀ 4:30 ਵਜੇ ਤੋਂ ਲੈ ਕੇ 5:30 ਵਜੇ ਤੱਕ। ਉਸ ਤੋਂ ਬਾਅਦ ਜੀ ਜਿਹੜਾ 6ਵਾਂ ਇਹਦਾ ਪ੍ਰੋਗਰਾਮ ਹੋਊਗਾ ਉਹ ਹੈਗਾ ਆ ਜੀ ਪੰਜਾਬੀ ਦੇ ਚੜ੍ਹਦੇ ਸੂਰਜ, ਕਾਮਯਾਬੀ ਦੀ ਕਹਾਣੀਆਂ। ਪੰਜਾਬ ਦੇ ਜਿਹੜੇ ਸਾਡੇ ਗੱਭਰੂ ਜਵਾਨ ਸਪੂਤ ਹੈਗਾ ਆ, ਉਹ ਕਿੱਦਾਂ ਕਾਮਯਾਬ ਹੋਏ, ਉਹਨਾਂ ਦੀ ਜਿਹੜੀ ਕਹਾਣੀਆਂ ਹੈਗੀਆਂ ਉਹਦੇ ਬਾਰੇ ਗੱਲਬਾਤ ਹੋਊਗੀ ਜੀ। ਇਹ ਪ੍ਰੋਗਰਾਮ ਚੱਲੂਗਾ ਜੀ 5:35 ਤੋਂ ਲੈ ਕੇ 6:10 ਤਾਈਂ। ਤੇ ਅਹਿਮਦ ਰਜ਼ਾ ਪੰਜਾਬੀ ਸਾਹਿਬ ਜੀ ਉਹ ਇਹ ਮੈਕ ਸੰਭਾਲਣਗੇ ਤੇ ਪੰਜਾਬੀ ਪ੍ਰਚਾਰ ਟੀਵੀ ਵਾਲੇ। ਹਾਂਜੀ, ਇਸ ਤੋਂ ਬਾਅਦ 6:15 ਤੋਂ ਲੈ ਕੇ 7 ਵਜੇ ਤੱਕ ਜਿਹੜਾ ਵਾ ਨਾ ਪੰਜਾਬੀ ਨਾਟਕ ਆ ਪਰਮੇਸ਼ਰ ਸਿੰਘ, ਤੇ ਇਹ ਹੈਗਾ ਵਾ ਨੈਸ ਫਾਊਂਡੇਸ਼ਨ ਵਾਲਿਆਂ ਦਾ। ਤੇ ਇਸ ਤੋਂ ਬਾਅਦ ਫਿਰ ਪੰਜਾਬੀ ਸਿੰਗਿੰਗ, ਤੇ ਇਹਦੇ 'ਚ ਜਿਹੜਾ ਫਲਕ ਆਜ਼ਾਦ ਤੇ ਸਤੀ ਸਿੰਘ ਪਬਲਾ ਹੈ, ਇਹ 7:05 ਤੋਂ ਲੈ ਕੇ 7:25 ਤੱਕ ਜਿਹੜਾ ਵਾ ਨਾ ਇਹ ਗੀਤ ਗਾਣਗੇ। ਤੇ ਫਿਰ ਕਲੋਜ਼ਿੰਗ ਜਿਹੜੀ ਆਖਰੀ ਹੈ ਨਾ ਆਈਟਮ, ਉਹ ਹੈਗਾ ਵਾ ਸਾਈਂ ਜ਼ਹੂਰ ਦਾ ਹੈ 7:30 ਤੋਂ ਲੈ ਕੇ 8 ਵਜੇ ਤੱਕ। ਰਾਣਾ ਸਾਹਿਬ ਤੁਸੀਂ ਇਹ ਦੇਖੋ ਵੀ ਇਹ 5-5 ਮਿੰਟ 10-10 ਮਿੰਟ ਕਰਕੇ ਨਾ 11 ਵਜੇ ਤੋਂ ਲੈ ਕੇ ਤੇ ਟਾਈਮ ਹੋ ਜਾਣਾ ਆ 8:30 ਵਜੇ ਤੱਕ ਜੀ, 8 ਵਜੇ ਤੱਕ। ਹਾਂ, 8 ਵਜੇ ਤੱਕ। ਤੇ ਵੀ ਐਨੇ ਫਰਕਾਰ ਤੇ ਐਨੇ ਲੋਕ, ਇਹਦੇ ਵਿੱਚ ਹੋਰ ਵੀ ਪ੍ਰੋਗਰਾਮ ਛੋਟੇ ਮੋਟੇ ਨਾਲ ਦੀ ਨਾਲ ਚੱਲਦੇ ਰਹਿਣੇ ਆ। ਤੇ ਦੂਜਾ ਜਿਹੜਾ ਬਾਹਰ ਖੁੱਲਾ ਮੈਦਾਨ ਆ ਉਹਦੇ ਵਿੱਚ ਜਨਾਬ ਜੀ ਪੰਜਾਬ ਦੀ ਸਕਾਫਤ ਬਾਰੇ ਢੋਲ ਢਮੱਕੇ, ਗਾਉਣ, ਦੋੜੇ, ਮਾਈਏ ਤੇ ਗਿੱਧਾ, ਉਹ ਖੁੱਲੇ ਮੈਦਾਨ ਦੇ ਵਿੱਚ ਖਾੜਾ ਲੱਗਿਆ ਹੀ ਰਹੂਗਾ। ਆਮ ਜਿਹੜੇ ਬੰਦੇ ਆ, ਜਿਹੜੀ ਮੈਂ ਗੱਲ ਕੀਤੀ ਸੀ ਕਿ ਉਹਨਾਂ ਦੇ ਆਉਣ ਦਾ ਉੱਥੇ ਉਹ ਬੜਾ ਇੰਤਜ਼ਾਮ ਆ, ਤੁਸੀਂ ਜ਼ਰੂਰ ਆਓ, ਤਸ਼ਰੀਫ ਲੈ ਕੇ ਆਓ ਕਜ਼ਾਫੀ ਸਟੇਡੀਅਮ ਭੁਲਾਕ ਦੇ ਵਿੱਚ। ਠੀਕ ਹੈ ਜੀ। ਤੇ ਬਾਕੀ ਰਾਣਾ ਸਾਹਿਬ ਹੋਰ ਕੋਈ ਗੱਲ? ਹਾਂ, ਹੋਰ ਵੀ ਕੁਝ ਪ੍ਰੋਗਰਾਮ ਹੈਗੇ ਆ। ਇੱਕ ਗੱਲਬਾਤ ਹੈਗੀ ਆ ਪੰਜਾਬੀ ਸਾਹਿਤ ਨਾਲ ਲੁਕਾਈ ਦਾ ਤਲਕ, ਯਾਨੀ ਕਿ ਕਨੈਕਸ਼ਨ ਆਫ ਪੰਜਾਬੀ ਲਿਟਰੇਚਰ ਵਿਦ ਪੰਜਾਬੀ ਪੀਪਲ, ਯਾਨੀ ਕਿ ਪੰਜਾਬੀ ਅਦਬ ਦਾ ਪੰਜਾਬੀ ਲੋਕਾਂ ਨਾਲ ਤਲਕ ਹੈ। ਤੇ ਇਹਦੇ 'ਚ ਗੱਲਬਾਤ ਕਰਨਗੇ ਖਾਲਿਦ ਹੁਸੈਨ, ਜ਼ੁਬੈਰ ਅਹਿਮਦ ਤੇ ਸਿਹਾਜਪ੍ਰੀਤ ਮੰਗਤ ਤੇ ਖਾਲਿਦ ਫਰੀਦ ਧਾਲੀਵਾਲ। ਤੇ ਇਸ ਗੱਲ ਨੂੰ ਤੋਰਨਗੀਆਂ ਡਾਕਟਰ ਹਿਨਾ ਖਾਨ। ਇਹਦਾ ਟਾਈਮ ਵੀ ਜਿਹੜਾ ਵਾ ਨਾ 2:30 ਤੋਂ ਲੈ ਕੇ 3:30 ਵਜੇ ਦਾ ਵਾ। ਤੇ ਫਿਰ ਕੁਝ ਜਿਹੜੇ ਜਵਾਨਾਂ ਦੇ ਦਰਮਿਆਨ ਮੁਕਾਬਲੇ ਹੋਏ, ਪੰਜਾਬੀ ਸ਼ਾਰਟ ਫਿਲਮ, ਪੰਜਾਬੀ ਰੀਲ ਤੇ ਪੰਜਾਬੀ ਰਾਈਟਿੰਗ, 3 ਕੈਟੇਗਰੀਆਂ 'ਚ। ਇਹਨਾਂ ਦੇ ਜਿਹੜੇ ਵਿਨਰ ਆ ਉਹਨਾਂ ਦੇ ਨਾਮਾਂ ਦਾ ਐਲਾਨ ਹੋਏਗਾ ਇਹ 3:30 ਤੋਂ 4 ਵਜੇ ਤੱਕ। ਤੇ
ਫਿਰ ਜਨਾਬ ਕੁਝ ਰਿਸਰਚ ਪੇਪਰ ਵੀ ਹੈਗੇ ਆ, ਹੂੰ ਤੇ ਉਹ 4-5 ਰਿਸਰਚ ਪੇਪਰ ਉਹ ਹੋਣਗੇ, ਤੇ ਫਿਰ 2-3 ਕਿਤਾਬਾਂ ਵੀ ਆ ਜਿਨ੍ਹਾਂ ਦਾ ਇਫਤਤਾਹ ਜਿਹੜਾ ਵਾ ਨਾ ਹੂੰ ਇਹ ਹੈ, ਉਹ ਕੋਈ ਪੌਣੇ 5 ਤੋਂ ਪੌਣੇ 6 ਵਜੇ ਦੇ ਦਰਮਿਆਨ ਆ। ਇਹਦੇ 'ਚ ਸਿੱਖ ਰਾਈਟਰ ਹੈਗੇ ਆ, ਪਾਕਿਸਤਾਨ ਯਾਤਰਾ ਬਾਏ ਪੰਜਾਬੀ ਸਿੱਖ ਰਾਈਟਰ, ਹੂੰ ਤੇ ਪੰਜਾਬੀ ਚੈਨਲ ਨਾਵਲ ਬਾਏ ਡਾਕਟਰ ਕਰਾਮਰ ਮੁਗਲ, ਹੂੰ ਤੇ ਫ੍ਰੈਗਰੈਂਸ ਆਫ 7 ਕਲਰ ਹੂੰ ਪੰਜਾਬੀ ਸ਼ਾਇਰੀ ਦੇ ਯਾਨੀ ਕਿ 7 ਰੰਗਾਂ ਦੀ ਖੁਸ਼ਬੂ, ਹੂੰ ਤੇ ਇਹ ਹੈਗੀ ਹੈ ਰਾਜਾ ਸਾਦਿਕੁੱਲਾ ਹੂੰ ਇਹਨਾਂ ਦਾ। ਹੂੰ ਤੇ ਇਹਦੇ 'ਚ ਜਨਾਬ ਗੱਲਬਾਤ ਜਿਹੜੇ ਕਰਨਗੇ ਡਾਕਟਰ ਸੁਰਿੰਦਰ ਸਿੰਘ, ਹੂੰ ਜਮੀਲ ਪਾਲ, ਹੂੰ ਤੇ ਕਰਾਮਤ ਮੁਗਲ, ਤੇ ਗੁਰਪ੍ਰੀਤ ਸਿੰਘ, ਡਾਕਟਰ ਮਨੱਵਰ ਅਤੇ ਏ ਅਨੀਸ, ਤੇ ਗੱਲਬਾਤ ਹੋਣਗੇ ਅਲੀ ਉਸਮਾਨ ਬਾਜਵਾ ਤੇ ਅੰਜਮ ਕੁਰੈਸ਼ੀ ਕੁਰੈਸ਼ੀ। ਸਾਹਿਬ। ਹਾਂਜੀ, ਲਓ ਜੀ, ਇਹ ਪ੍ਰੋਗਰਾਮ ਤਾਂ ਬਹੁਤ ਵੱਡਾ। ਇਹ ਜਿਹੜਾ ਅਸੀਂ ਤੁਹਾਨੂੰ ਦਿੱਤਾ ਨਾ, ਇਹ ਹੈਗਾ ਆ ਸਿਰਫ 18 ਤਰੀਕ ਦਾ ਪ੍ਰੋਗਰਾਮ, ਤੇ ਅਗਲੇ ਪ੍ਰੋਗਰਾਮ ਜਿਹੜਾ ਆ ਉਹ ਵੀ ਅਸੀਂ ਕੱਲ ਨੂੰ ਉਹਦੀ ਵੀ ਤਫਸੀਲ ਜਿਹੜੀ ਆ ਆਪਣੇ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਦੇ ਉੱਤੇ ਅਪਲੋਡ ਕਰ ਦਾਂਗੇ, ਉਹ ਤੁਸੀਂ ਦੇਖ ਸਕਦੇ ਆ। ਤੇ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈਗੀ ਆ ਤੁਹਾਡੇ ਤੱਕ ਗੱਲਬਾਤ ਪਹੁੰਚਾਉਣ ਦੀ। ਇਹੋ ਜਿਹਾ ਇਹ ਪ੍ਰੋਗਰਾਮ ਆ ਜਿਹੜਾ, ਇਹ ਇਹੋ ਜਿਹੀ ਵੀਡੀਓ, ਇਹ ਸਾਡੀ ਪਹਿਲੀ ਵੀਡੀਓ ਆ, ਕਿਉਂ ਜੀ ਰਾਣਾ ਸਾਹਿਬ? ਬਿਲਕੁਲ। ਤੇ ਜ਼ਾਹਰੀ ਗੱਲ ਆ, ਜਦੋਂ ਇਦਾਂ ਦਾ ਕੋਈ ਕੰਮ ਕਰਦਾ ਬੰਦਾ, ਉਹਦੇ ਵਿੱਚ ਕੋਈ 100 ਗਲਤੀਆਂ ਹੋ ਜਾਂਦੀਆਂ, ਉਹਦੇ ਵਾਸਤੇ ਅਸੀਂ ਮਾਜ਼ਰਤ ਦੇ ਤਲਬਗਾਰ ਆ ਤੁਹਾਡੇ ਵੀਰਾਂ ਭਰਾਵਾਂ ਕੋਲੋਂ। ਤੇ ਬਾਕੀ ਇਹਨੂੰ ਵੇਖਣ ਵਾਸਤੇ ਮੈਂ ਤਾਂ ਇਹੀ ਕਹੂੰਗਾ ਵੀ ਰਾਣਾ ਸਾਹਿਬ, ਇਸ ਦੇ ਉੱਤੇ ਜ਼ਰੂਰ ਕੋਈ ਗੱਲਬਾਤ ਕਰੋ ਵੀ ਜਿਹੜਾ ਲੈ ਕੇ ਇਹ ਜਿਹੜਾ ਦੂਜੀ ਕਾਨਫਰੰਸ ਇਹ ਹੋਣ ਜਾ ਰਹੀ ਆ। ਤੁਸੀਂ ਦੇਖੋ ਨਾ, ਇਹ ਕਿੱਡਾ ਵੱਡਾ ਕੰਮ। ਹਾਂ, ਬਹੁਤ ਵੱਡਾ ਕੰਮ ਹੈ। ਅੱਛਾ, ਇੱਕ ਗੱਲ ਸ਼ਾਇਦ ਤੁਸੀਂ ਬਿਆਨ ਕਰ ਦਿੱਤੀ ਹੋਵੇ ਲੇਕਿਨ ਮੇਰੇ ਨਹੀਂ ਹੈ ਇਲਮ 'ਚ, ਉਹ ਹੈਗਾ ਕਿ ਓਪਨ ਏਰੀਏ 'ਚ ਨਾ ਜਿਹੜਾ ਵਾ 11 ਵਜੇ ਤੋਂ ਲੈ ਕੇ 8:30 ਉਹ ਮੈਂ ਦੱਸਤਾ ਜੀ। ਹਾਂ, ਟਾਈਮ ਨਹੀਂ ਦੱਸਿਆ। ਹਾਂ, ਇਹ ਜਿਹੜਾ ਵਾ ਨਾ ਉੱਥੇ ਕੋਈ ਗਾਣ ਵਜਾਉਣ ਦਾ ਦੂਸਰਾ ਯਾਨੀ ਕਿ ਜਿਹੜਾ ਕਲਚਰਲ ਪਰਫਾਰਮੈਂਸ ਆ ਨਾ, ਉਹ ਜਾਰੀ ਰਹਿਣਗੀਆਂ, ਤੇ ਇਹ ਬੜਾ ਖੁੱਲਾ ਸੱਦਾ ਵਾ ਸਾਰਿਆਂ ਨੂੰ। ਹਾਂਜੀ, ਇਹ ਖੁੱਲਾ ਸੱਦਾ ਜੀ। ਮੈਂ ਟਾਈਮ ਦੱਸਣਾ ਭੁੱਲ ਗਿਆ ਸੀਗਾ ਕਿ ਇਹ 11 ਵਜੇ ਦਿਨ ਤੋਂ ਲੈ ਕੇ ਨਾ ਰਾਤ ਦੇ 8:30 ਵਜੇ ਤੱਕ ਬਾਹਰ ਜਿਹੜਾ ਮੈਦਾਨ ਸਜਿਆ ਰਹੂਗਾ, ਜਿੱਦਾਂ ਮੈਂ ਗੱਲ ਕੀਤੀ ਸੀ ਕਿ ਢੋਲ ਢਮੱਕੇ, ਗਾਉਣ ਦੋੜੇ ਮਾਈਏ ਉੱਥੇ ਚੱਲਦੇ ਰਹਿਣਗੇ। ਮੈਂ ਤੁਹਾਨੂੰ ਰਾਣਾ ਸਾਹਿਬ ਪੁੱਛਿਆ ਕਿ ਉਸ ਗੱਲ ਦੇ ਉੱਤੇ ਆ ਜਿਹੜੀ ਆ ਮੁੰਡਿਆਂ ਦੀ ਆ ਕਾਵਿਸ਼ ਹੈਗੀ ਆ, ਜਾਂ ਨਾਸਰ ਢਿੱਲੋਂ ਸਾਹਿਬ ਆ, ਅਹਿਮਦ ਰਜ਼ਾ ਪੰਜਾਬੀ ਸਾਹਿਬ ਆ, ਤੇ ਆਪਣਾ ਪਲਾਕ ਦੀ ਡਾਇਰੈਕਟਰ ਜਨਰਲ ਬਿਜ਼ਨਸ ਫਾਤਿਮਾ ਸਾਹੀ ਸਾਹਿਬ ਆ। ਦੇਖੋ ਨਾ ਜੀ, ਇਹ ਮਿਲ ਜੁਲ ਕੇ ਕਿੱਡਾ ਵੱਡਾ ਕੰਮ ਆ। ਪੰਜਾਬੀ ਨੂੰ ਪਹਿਲੇ ਲੋਕ ਬੋਲਣਾ ਪਸੰਦ ਨਹੀਂ ਕਰਦੇ ਸੀਗੇ, ਇੱਕ ਸਾਲ ਦੇ ਵਿੱਚ ਪੰਜਾਬੀ ਕਿੱਥੇ ਤੋਂ ਕਿੱਥੇ ਪਹੁੰਚ ਗਈ। ਵੀ 3 ਦਿਨਾਂ ਦਾ ਪ੍ਰੋਗਰਾਮ ਆ, ਉਹ ਵੀ ਫਿੱਟ ਹੋਣ 'ਚ ਨਹੀਂ ਆ ਰਿਹਾ। ਹਾਂਜੀ, ਬਹੁਤ ਵੱਡਾ ਪ੍ਰੋਗਰਾਮ ਆ। ਦੇਖੋ ਕਿ ਇਹਦੇ 'ਚ 5-6 ਤਾਂ ਯਾਨੀ ਕਿ ਜਿਹੜਾ ਵਾ ਨਾ ਬਹਿਸਾਂ ਗੱਲਾਂ ਬਾਤਾਂ ਇਹ ਆ, ਫਿਰ ਗਾਣਿਆਂ ਦੀ ਇਸ ਤਰ੍ਹਾਂ ਯਾਨੀ ਕਿ ਦੂਸਰੇ ਦਿਨ ਵੀ ਤੀਸਰੇ ਦਿਨ ਵੀ। ਮੈਂ ਕਹਿੰਦਾ ਕਿ ਤਾਂ ਫਿਰ ਬੜੇ ਬਾਹਰੋਂ ਬਹੁਤ ਮਹਿਮਾਨ ਆਏ ਹੋਏ ਆ, ਇੰਟਰਨੈਸ਼ਨਲ, UK ਤੋਂ, USA ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਤੇ ਇੰਡੀਆ ਤੋਂ ਬਹੁਤ ਸਾਰੇ ਯਾਨੀ ਕਿ ਜਿਹੜਾ ਵਾ, ਬਲਕਿ ਲਾਹੌਰ ਵੀ ਅੱਜ ਕੱਲ੍ਹ ਮਹਿਮਾਨਾਂ ਨਾਲ ਨਾ ਭਰਿਆ ਹੋਇਆ ਵਾ ਹੈ। ਤੇ ਅਸੀਂ ਵੀ ਰਾਣਾ ਸਾਹਿਬ ਨੇ ਗੱਲ ਯਾਦ ਕਰਾ ਦਿੱਤੀ ਵੀ ਅਸੀਂ ਇਸ ਟਾਈਮ ਵਾਹਗਾ ਬਾਰਡਰ ਦੇ ਬਿਲਕੁਲ ਨੇੜੇ ਬੈਠੇ ਹਾਂ। ਇਹ ਅਲ ਰਹੀਮ ਗਾਰਡਨ, ਠੀਕ ਹੈ ਜੀ, ਰਿੰਗ ਰੋਡ ਦੇ ਇੱਥੋਂ ਵਾਹਗਾ ਬਾਰਡਰ ਕਹਿੰਦੇ ਆ ਕਿ 10 ਕਿਲੋਮੀਟਰ ਮਣ ਤੇ ਬੈਠੇ ਹਾਂ ਅਸੀਂ ਕੰਢੇ ਤੇ। ਤੇ ਉਧਰ ਹੋਟਲ ਦੇ ਵਿੱਚ ਰੋਇਆ ਸਾਹਿਬ, ਉੱਥੇ ਬਹੁਤ ਮਹਿਮਾਨ ਸੀਗੇ। ਅਸੀਂ ਫਿਰ ਇੱਥੇ ਮੇਰੇ ਮਾਮੂ ਹੈਗੇ ਆ ਰਾਣਾ ਸੁਹੇਲ ਅਮਜਦ ਸਾਹਿਬ, ਉਹਨਾਂ ਦੇ ਕੋਲ ਆ ਗਏ ਹਾਂ ਅਸੀਂ। ਤੇ ਇੱਥੇ ਫਿਰ ਅਸੀਂ ਕਿਹਾ ਵੀ ਇੱਕ ਕੋਈ ਸੁਨੇਹਾ ਜਿਹਾ ਬਣਾ ਕੇ ਤੁਹਾਡੇ ਤਾਈਂ ਪਹੁੰਚਾ ਦਈਏ। ਮੈਂ ਤਾਂ ਜੀ ਸਲਾਮ ਪੇਸ਼ ਕਰਦਾ ਇਹਨਾਂ ਤਿੰਨਾਂ ਹਸਤੀਆਂ ਨੂੰ, ਤੇ ਹੋਰ ਵੀ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ। ਇਹ ਇੱਦਾਂ ਹੀ ਪੰਜਾਬੀ ਦੇ ਵਿੱਚ ਹੌਲੀ ਹੌਲੀ ਵਾਧਾ ਹੋਊਗਾ ਤਾਂ ਜਨਾਬ ਜੀ, ਤੇ ਫਿਰ ਪੰਜਾਬ ਵਿੱਚ ਵੀ ਵਾਧਾ ਹੋਊਗਾ ਜੀ। ਮੈਂ ਜਿਹੜੀ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਨਾ, ਉਹ ਤੁਸੀਂ ਉਹਦੇ ਤੇ ਕੋਈ ਗੱਲ ਨਹੀਂ ਕੀਤੀ, ਤੁਸੀਂ ਪ੍ਰੋਗਰਾਮਾਂ ਤੇ ਗੱਲ ਕਰੀ। ਨਹੀਂ ਜੀ, ਮੈਂ ਦੇਖੋ ਜੀ, ਇਹ ਬਹੁਤ ਵੱਡੀ ਗੱਲ ਆ ਹੈ। ਤੇ ਮੈਂ ਤਾਂ ਵੈਸੇ ਕਈ ਦਫਾ ਇਹਨਾਂ ਨੂੰ ਆਮਣੇ ਸਾਹਮਣੇ ਵੀ ਜਿਹੜਾ ਨਾ ਨਾਸਰ ਸਾਹਿਬ ਨੂੰ ਵੀ ਕਹਿ ਚੁੱਕਿਆ ਵਾਂ, ਤੇ ਅਹਿਮਦ ਰਜ਼ਾ ਨੂੰ ਵੀ ਮੈਂ ਕਿਹਾ ਵੀ ਤੁਹਾਡਾ ਕੰਮ ਜਿਹੜਾ ਨਾ ਬਹੁਤ ਵੱਡਾ ਕੰਮ ਆ। ਨਹੀਂ, ਹੋਰ ਵੀ ਦੇਖੋ ਨਾ ਜੀ, ਹਾਂ, ਤੇ ਅੰਜਮ ਸਰੋਇਆ ਸਾਹਿਬ ਦੀਆਂ ਜ਼ੇਬੀ ਹਾਂ, ਫਿਰ ਬਾਕੀ ਜਿਹੜੇ ਸਾਡੇ ਹੈਗੇ ਜਿਹੜੇ ਪੰਜਾਬੀ ਦੇ ਵਕਾਰ ਪਿੰਡਰ ਹੈ ਆ, ਦੂਸਰਾ ਅੰਜਮ ਸਰੋਇਆ ਹੈ ਆ, ਜ਼ੇਬੀ ਹੰਜਰਾ ਹੈ ਆ, ਅਸਾਮਾ ਰਾਮੇ ਹੈ ਆ,
ਤੇ ਉਹ ਬਹੁਤ ਅੰਜਮ ਗਿੱਲ ਸਾਹਿਬ ਹੈ ਆ, ਫਿਰ ਆਪਣੇ ਬਾਬਾ ਆਸਾਨ ਬਾਜਵਾ ਸਾਹਿਬ, ਹਾਂਜੀ ਉਹ ਹੈਗੇ ਜੀ ਸਾਰੇ ਖਿਦਮਤ ਕਰਨੇ ਵਾਲੇ ਪੰਜਾਬੀ ਦੀ। ਇਹ ਕਾਨਫਰੰਸ ਦੇ ਵਿੱਚ ਨਾ ਜੀ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ ਜਿਹੜੇ ਪ੍ਰਾਹੁਣੇ ਆ ਨਾ ਜੀ, ਉਹਨਾਂ ਦੇ ਵਿੱਚ ਮੇਰੀ ਬੜੀ ਪਸੰਦੀਦਾ ਇੱਕ ਸ਼ਖਸੀਅਤ ਹੈਗੇ ਆ ਜੀ, ਗੱਗੂ ਗਿੱਲ ਸਾਹਿਬ ਤੇ ਗੁਰਪ੍ਰੀਤ ਘੁੱਗੀ ਸਾਹਿਬ। ਠੀਕ ਹੈ ਜੀ, ਉਹਨਾਂ ਨਾਲ ਦੇਖੋ ਜੀ ਮੁਲਾਕਾਤ ਕਦੇ ਜੀ ਨਾ ਬੰਦਿਆਂ ਨੂੰ ਬੰਦਾ ਸਕਰੀਨ ਦੇ ਉੱਤੇ, ਪਰਦੇ ਦੇ ਉੱਤੇ ਦੇਖਦਾ ਨਾ, ਤੇ ਅੱਖਾਂ ਦੇ ਸਾਹਮਣੇ ਅਚਾਨਕ ਆ ਜਾਣ ਨਾ, ਤੇ ਬੰਦੇ ਦੀ ਅੱਖਾਂ ਅੱਗੇ ਹਨੇਰਾ ਵੀ ਆ ਜਾਂਦਾ ਤੇ ਖੁਸ਼ੀ ਵੀ ਬੜੀ ਹੁੰਦੀ ਹੈ। ਅੱਛਾ, ਮੈਂ ਇੱਥੇ ਗੱਲ ਕਰਾਂਗਾ ਕਿ ਅਗਰ ਤੁਹਾਨੂੰ ਕਿਸੇ ਨੂੰ ਗੁਰਪ੍ਰੀਤ ਘੁੱਗੀ ਦੀ ਸਿਰਫ ਇਹ ਹੋਵੇ ਨਾ ਵੀ ਤੁਸੀਂ ਸਿਰਫ ਇੱਕ ਫਿਲਮ ਦੇਖਣੀ ਹੈ, ਤੇ ਫਿਰ ਉਹ ਅਰਦਾਸ ਫਿਲਮ ਦੇਖੋ। ਹਾਂਜੀ, ਅਰਦਾਸ ਫਿਲਮ ਨੇ, ਕੀ ਬਾਤ ਹੈ। ਨਹੀਂ ਜੀ, ਉਹ ਤਾਂ ਲੈਜੈਂਡ ਹੈ ਜੀ। ਮੈਂ ਕਹਿੰਦਾ ਜੀ ਵੀ ਮਜ਼ਾਕ ਦਾ ਉਹ ਅੰਦਾਜ਼ ਜਿਹੜਾ ਗੁਰਪ੍ਰੀਤ ਘੁੱਗੀ ਕੋਲ ਹੈਗਾ ਨਾ ਜੀ, ਦੇਖੋ ਜੀ ਪੰਜਾਬੀ ਸਿਨੇਮਾ ਦਾ ਬਹੁਤ ਵੱਡਾ ਨਾਮ, ਤੇ ਅਸੀਂ ਉਹਨਾਂ ਦੇ ਜਦੋਂ ਵੇਖਾਂਗੇ, ਉਹਨਾਂ ਦੇ ਦਰਸ਼ਨ ਕਰਾਂਗੇ, ਅੱਲਾ ਜਾਣਦਾ ਲੂੰ ਕੰਡੇ ਹੋ ਜਾਣਗੇ। ਬਾਕੀ ਜਨਾਬ ਜੀ, ਇਹੀ ਸੀਗੀ ਸਾਡੀ ਅੱਜ ਦੀ ਵੀਡੀਓ ਜੀ, ਤੇ ਕੱਲ ਨੂੰ ਵੀ ਇਹਦੇ ਨਾਲੋਂ ਬਿਹਤਰੀ ਕੋਸ਼ਿਸ਼ ਕਰਾਂਗੇ ਲਿਆਉਣ ਦੀ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਇਹ ਜੀ ਸਾਡੀ ਪਹਿਲੀ ਵੀਡੀਓ, ਬਰਦਾਸ਼ਤ ਕਰ ਲਿਓ। ਵੇਖਿਓ ਜ਼ਰੂਰ, ਸ਼ੇਅਰ ਜ਼ਰੂਰ ਕਰਿਓ, ਲਾਈਕ ਸਬਸਕ੍ਰਾਈਬ। ਮੁਹੱਬਤ ਤਾਂ ਪਹਿਲਾਂ ਹੀ ਤੁਸੀਂ ਬਹੁਤ ਦਿੰਦੇ ਆ, ਤੇ ਉਹ ਤਾਂ ਅਸੀਂ ਤੁਹਾਨੂੰ ਕੀ ਕਹਿਣਾ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ।